जी सत श्री अकाल जी। मेरा नाम सुखविंदर सिंह है जी। तो असीं अज आए हाँ गुरु नानक देव जी की जन्म भूमि ननकाना साहब जी की असीं रोज़ अरदास करते हैं कि सानू कदों दिन आवे तो सानू मतलब ये मुकद्दस जिहड़ा स्थान आ साडी पहली पातशाही का वो दर्शन करने का सानू सुभाग प्राप्त होवे। असीं मतलब बयान नहीं कर सकते अज जिहड़ा एडा खुशी का दिन है साडे लई कि असीं इत्थे मालक उस मतलब काल पुरख की धरती ते आए हैं जिन्हों असीं रोज़ अरदासां सुनते सीगे। इन्ने अरसे बाद असीं आए हैं। बड़ा मन खुश है, वो दस्सिया नहीं जा सकता बयान करके। जो तुसीं इत्थे आके वेख सकते उही मतलब कोई बयान करन दी मतलब साडे कोल अखर नहीं है भी असीं किद्दां दस सकते। बड़ा मन खुश है। सत श्री अकाल जी सारिਆਂ ਨੂੰ। मेरा नाम सिंगारा सिंह है जी। तो असीं पहुंचे हैं ननकाना साहब गुरु नानक देव जी महाराज के जन्म स्थान ननकाना साहब पाकिस्तान। तो किताबां 'च पढ़िया सीगा जी, तो छोटे ਹੁੰਦੇ कहानियां सुनते ਹੁੰਦੇ ਸੀਗੇ। अज उस स्थान पर आप पहुंचे हैं तो करते हैं दर्शन। खालसा वाहिगुरू जी। तो बाबा जी जो गेट पुराने ही पुरातन ही ने सारे। ਕਿਹੜੇ ਦੌਰ ਦੇ ਆ ਜੀ, ਕੋਈ ਪਤਾ ਤੁਹਾਨੂੰ? ਹਾਂਜੀ 2007 ਦੇ। ਇਹ ਨਵੇਂ ਬਣੇ ਨੇ। ਪਹਿਲਾਂ ਲਾਤਾ ਇਹ ਚਾਂਦੀ ਦਾ ਬਣਾਇਆ ਦੁਬਾਰਾ। अच्छा ਪਹਿਲਾਂ ਜਿਹੜੇ ਗੇਟ ਲੱਗੇ ਸੀਗੇ ਇਹ ਸੇਮ ਉਹਨਾਂ ਵਰਗੇ ਬਣਾਏ ਆ। ਬਹੁਤ ਚੀਜ਼ ਬਣਾ हाँ जी, पर ये चांदी के बने दोबारा। ਚਾਂਦੀ ਦਾ ਬਣਾਇਆ। हाँ जी। ਦੋਵੇਂ ਬਣੇ ਚਾਂਦੀ ਦੇ ਬਣੇ। ਠੀਕ ਹੈ ਜੀ। ਇਹ ਦੂ ਪਹਿਲਾਂ ਵਾਲੇ ਸੀ ਜਿਹੜੇ ਉਹ ਮਹਾਰਾਜਾ ਰਣਜੀਤ ਸਿੰਘ ਨੇ। ਹਾਂ ਇਹ ਉਹ ਸ਼ਾਇਦ ਮੈਨੂੰ ਲੱਗਦਾ ਵੀ ਜਿਹੜੇ ਉਹ ਸੋਮਨਾਥ ਦੇ ਮੰਦਰਾਂ ਵਾਲੇ ਸੀਗੇ ਉਹਨਾਂ ਦਾ ਇੱਕ ਜੋੜਾ ਅਕਾਲ ਤਖਤ ਸਾਹਿਬ ਤੇ ਆ ਜੀ, ਇੱਕ ਇੱਥੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਆਪਾਂ ਖੜੇ ਹਾਂ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਸੰਨ 1469 ਦੇ ਵਿੱਚ ਹੋਇਆ। ਮਹਿਤਾ ਕਲਿਆਣ ਦਾਸ ਉਰਫ ਕਾਲੂ ਤੇ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਇਸ ਅਸਥਾਨ ਦਾ ਪੁਰਾਣਾ ਨਾਮ ਸੀ ਰਾਏਪੋਈ ਦੀ ਤਲਵੰਡੀ, ਮੌਜੂਦਾ ਸ੍ਰੀ ਨਨਕਾਣਾ ਸਾਹਿਬ ਜੀ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਬਾਅਦ ਇਸ ਗੁਰਦੁਆਰੇ ਦੀ ਉਸਾਰੀ 1804 ਦੇ ਵਿੱਚ ਹੋਈ। ਉਸ ਤੋਂ ਬਾਅਦ ਜਦੋਂ 1849 ਦੇ ਵਿੱਚ ਸਿੱਖ ਹੁਕਮਰਾਨੀ ਖਤਮ ਹੋਈ ਔਰ ਅੰਗਰੇਜ਼ ਆ ਬੈਠੇ, 1876 ਤੋਂ ਬਾਅਦ ਜਿਹੜੇ ਸਨ ਇਹਨਾਂ ਨੇ ਗੁਰੂ ਘਰ ਦੇ ਵਿੱਚੋਂ ਗ੍ਰੰਥੀ ਕੱਢਣੇ ਸ਼ੁਰੂ ਕੀਤੇ ਤੇ ਪਹਿਲਾਂ ਪੁਜਾਰੀਆਂ ਤੋਂ ਬਾਅਦ ਮਹੰਤਾਂ ਨੂੰ ਬਿਠਾਇਆ ਗਿਆ। ਗੁਰੂ ਘਰ ਦਾ ਉਪਦੇਸ਼ ਹੈ, ਗੁਰੂ ਘਰ ਦਾ ਨਿਯਮ ਹੈ, ਅਸੂਲ ਹੈ। ਚੌਹਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼। ਗੁਰੂ ਘਰ ਦੇ ਜਿਹੜੇ ਆਪਣੇ ਚਾਰ ਦਰਵਾਜ਼ੇ ਨੇ, ਇਹਨਾਂ ਦਾ ਅਸੂਲ ਇਹੀ ਹੈ ਕਿ ਇੱਥੇ ਆਏ ਗਏ ਸਭ ਨੂੰ ਮਾਣ, ਇੱਜ਼ਤ, ਕਦਰ ਸਭ ਨੂੰ ਇੱਕ ਜੈਸਾ ਮਿਲਣਾ ਚਾਹੀਦਾ। ਇੱਥੇ ਜਾਤ ਨਾ ਪੁੱਛੇ ਕੋਈ। ਇਹ ਜਗ੍ਹਾ ਤੇ ਕਿਸੇ ਨੇ ਜਾਤ ਪਾਤ, ਛੋਟਾ ਮੋਟਾ, ਅਮੀਰ ਗਰੀਬ ਨਹੀਂ ਕਿਸੇ ਨੂੰ ਕਹਿਣਾ। ਗੁਰੂ ਘਰ ਦੇ ਬਰਤਨ, ਗੁਰੂ ਘਰ ਦੇ ਬਿਸਤਰੇ, ਗੁਰੂ ਘਰ ਦੇ ਕਮਰੇ ਸਭ ਇੱਕ ਜੈਸੇ ਨੇ। ਕਿਸੇ ਵਾਸਤੇ ਵੀ ਸਪੈਸ਼ਲਿਸਟ ਗੁਰੂ ਘਰ ਦੇ ਵਿੱਚ ਨਹੀਂ, ਜੋ ਕਿ ਉਹਨਾਂ ਨੇ ਇੱਥੇ ਆਣ ਕੇ ਸ਼ੁਰੂ ਕੀਤੀਆਂ ਮਹੰਤਾਂ ਨੇ। ਆਏ ਗਏ ਨੂੰ ਛੇੜਨਾ, ਆਏ ਗਏ ਨੂੰ, ਸਾਰਾ ਮੇਨ ਮਕਸਦ ਸੀ ਗੋਲਕ
और वो आमदन जी खाते सन उस वक्त के अंग्रेज़ और वो महंत खाते खाते ऐसे मत बर्बाद हो गए कि उन्होंने तो गुरुद्वारे जिहड़े आज़ाद कराने शुरू होए। सब तो पहला आज़ाद साडा गुरुद्वारा होया सी बाबी दे बेर साहिब सियालकोट। ਜਦੋਂ ਉਹ ਗੁਰਦੁਆਰਾ ਆਜ਼ਾਦ ਹੋਇਆ ਮਹੰਤਾਂ ਨੂੰ ਉੱਥੋਂ ਭਜਾਇਆ, ਉਹ ਸਾਰੇ ਵਿੱਚੋਂ ਕੱਢੇ ਤੇ ਨਨਕਾਣਾ ਸਾਹਿਬ ਦੀ ਜਿਹੜੀ ਗੱਲ ਸੀ ਇਹ ਸ਼ੁਰੂ ਹੋਈ। ਜਦੋਂ ਇਹ ਗੱਲ ਸ਼ੁਰੂ ਹੋਈ ਤੇ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਬੜੇ ਮਤਲਬ ਅੱਛੇ ਢੰਗ ਨਾਲ ਇਹਨਾਂ ਨੇ ਆਪਣਾ ਇੰਤਜ਼ਾਮਾਤ ਕੀਤੇ ਕਿ ਜਦੋਂ ਇੱਥੇ ਆਣਗੇ ਤਾਂ ਆਪਾਂ ਉਹ ਇਤਿਹਾਸ ਰਚਣਾ ਹੈਗਾ ਕਿ ਦੁਨੀਆ ਯਾਦ ਕਰੇਗੀ, ਆਪਾਂ ਇੱਥੇ ਆ ਗਏ ਸਭ ਨੂੰ ਮਾਰ ਦੇਣਾ ਹੈਗਾ। ਲੇਕਿਨ ਭਾਈ ਲਛਮਣ ਸਿੰਘ ਜਿਹੜਾ ਜਥੇਦਾਰ ਸੀ ਉਹਨੇ ਕਿਹਾ ਕਿ ਅਗਰ ਉਹਨੇ ਲੜਨਾ ਤਾਂ ਬੇਸ਼ੱਕ ਲੜ ਲੈਣ, ਲੇਕਿਨ ਅਸੀਂ ਲੜਨ ਵਾਸਤੇ ਨਹੀਂ ਜਾਣਾ। ਮਰਨ ਦਾ ਉਹਨਾਂ ਨੂੰ ਪਤਾ ਨਹੀਂ ਸੀ ਕਿ ਮਾਰਨਾ ਉਹਨਾਂ ਨੇ, ਲੇਕਿਨ ਲੜਨ ਦੀ ਜਿਹੜੀ ਗੱਲ ਸੀ ਉਹਨਾਂ ਨੇ ਅਰਦਾਸ ਕੀਤੀ ਕਿ ਆਪਾਂ ਉੱਥੇ ਲੜਨਾ ਨਹੀਂ। ਉਸ ਅਰਦਾਸ ਦੇ ਉੱਤੇ ਚੱਲਦੇ ਹੋਏ 200 ਦਾ ਜੱਥਾ ਜਦੋਂ ਇੱਥੇ ਆਇਆ ਤੇ ਰਸਤੇ 'ਚ ਇਹਨਾਂ ਨੂੰ ਰੋਕਣ ਵਾਸਤੇ ਕਰਤਾਰ ਸਿੰਘ ਚੱਬਰ ਤੇ ਦਲੀਪ ਸਿੰਘ ਤੇ ਵਰਿਆਮ ਸਿੰਘ ਸਭ ਨੇ ਕੋਸ਼ਿਸ਼ ਕੀਤੀ, ਲੇਕਿਨ ਘੋੜੇ ਦੀ ਸਵਾਰੀ ਸੀ ਉਸ ਵਕਤ ਤੇ ਫੋਨ ਵਗੈਰਾ ਇਸ ਤਰ੍ਹਾਂ ਦੀ ਕੋਈ ਨਹੀਂ ਸੀ ਕਿ ਉਹਨਾਂ ਨੂੰ ਰੋਕ ਸਕੇ। ਪਰ ਜਦੋਂ ਇਹ ਆ ਗਏ ਸਾਰੇ ਗੇਟ ਜਿਹੜੇ ਸਨ ਉਹਨਾਂ ਨੇ ਬੰਦ ਕੀਤੇ ਤੇ ਇੱਥੇ ਉਹਨਾਂ ਨੇ ਟੁੱਕ ਵੱਢ ਕੇ 200 ਸਿੰਘ ਸ਼ਹੀਦ ਕੀਤੇ ਤੇ ਭਾਈ ਲਛਮਣ ਸਿੰਘ ਜੀ ਨੂੰ ਮੇਨ ਅਸਥਾਨ ਤੋਂ ਲਿਆ ਕੇ ਪ੍ਰਕਾਸ਼ ਕੀਤਾ ਹੋਇਆ ਸੀ, ਸਫਾਈ ਕੀਤੀ ਹੋਈ ਸੀ, ਉਹਨਾਂ ਨੇ ਜੰਡ ਨਾਲ ਬੰਨ੍ਹ ਕੇ ਜਲਾਇਆ ਗਿਆ। 200 ਸਿੰਘ ਜਿਹੜੇ ਸ਼ਹੀਦ ਹੋ ਗਏ। 8 ਫੁੱਟ ਉੱਚਾ ਚਿੱਕਾ ਔਰ 20 ਫੁੱਟ ਲੰਬਾ ਚਿੱਕਾ ਬਣਾ ਕੇ ਉਹਦੇ ਉੱਤੇ ਸਿੰਘਾਂ ਦੇ ਜਿਹੜੇ ਸਨ ਦੇ ਬੋਡੀਆਂ ਜਿਹੜੇ ਅੱਧੇ ਸੜੀਆਂ ਤੇ ਟੋਟੇ ਹੱਥ ਕੜੇ ਸਭ ਕੁਝ ਉੱਥੇ ਜਮ੍ਹਾਂ ਕਰਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਉਸ ਅਸਥਾਨ ਦੇ ਉੱਤੇ ਉਹ ਫਿਰ ਉਹਨਾਂ ਦਾ ਸੰਸਕਾਰ ਕੀਤਾ ਗਿਆ। 19 ਫਰਵਰੀ 1921 ਦੇ ਵਿੱਚ 200 ਸਿੰਘ ਜਿੱਤੇ ਉੱਥੇ ਸ਼ਹੀਦ ਹੋਏ ਤੇ ਉਸ ਅਸਥਾਨ ਦੇ ਉੱਤੇ ਪੰਥ ਕੌਮ ਦੇ ਫੈਸਲੇ ਨਾਲ ਬੜੀ ਹੀ ਅੱਛੇ ਢੰਗ ਨਾਲ ਇਹ ਪੂਰਾ ਜਿਹੜਾ ਅਸਥਾਨ ਹੈ ਉਹਨਾਂ ਸ਼ਹੀਦਾਂ ਦੀ ਯਾਦ 'ਚ ਤਿਆਰ ਕੀਤਾ ਗਿਆ। ਇਸੇ ਦੇ ਥੱਲੇ ਇੱਕ ਹੈਗਾ ਸਾਡਾ ਇੱਕ ਤਹਿਖਾਨਾ ਹੈ ਜਿਹਦੇ ਵਿੱਚ ਮੌਜੂਦਾ ਤੌਰ ਦੇ ਉੱਤੇ ਉਹਨਾਂ ਸਿੰਘਾਂ ਦੇ ਫੁੱਲ ਔਰ ਉਹਨਾਂ ਸਿੰਘਾਂ ਦੇ ਅੱਜ ਤੱਕ ਉਹ ਬੰਦੂਕਾਂ ਤੇ ਉਸ ਵਕਤ ਜਿਹੜੀ ਯੂਜ਼ ਕੀਤੇ ਗਏ ਸਨ ਹਥਿਆਰ ਸਭ ਉਹ ਥੱਲੇ ਰੱਖੇ ਗਏ ਨੇ ਪੰਥ ਕੌਮ ਵੱਲੋਂ ਤੇ ਇਹ ਉਹਨਾਂ 200 ਸਿੰਘਾਂ ਦੀ ਯਾਦਗਾਰ ਹੈ ਇਸ ਵੇਲੇ। ਤੇ ਇੱਥੇ ਮਤਲਬ ਆਮ ਰੂਟੀਨ ਦੇ ਵਿੱਚ ਜਿਸ ਤਰ੍ਹਾਂ ਆਪਣੇ ਅਖੰਡ ਪਾਠ ਸਾਹਿਬ ਚੱਲਦੇ ਨੇ ਔਰ ਸਾਡੇ ਜਿੰਨੀ ਵੀ ਆਨੰਦ ਕਾਰਜ ਲਾਵਾਂ ਹੁੰਦੀਆਂ ਨੇ ਉਹ ਵੀ ਇਸ ਸਥਾਨ 'ਤੇ ਹੁੰਦੀਆਂ ਨੇ। ਸਤਿਗੁਰੂ ਸਭ ਨੂੰ ਇਸ ਘਰ ਦਰ ਘਰ ਦੀ ਸੇਵਾ ਦੀ ਜਾਂ ਦਰ ਘਰ ਦੀ ਦਰਸ਼ਨ ਦੀਦਾਰੇ ਦੀ ਸਭ 'ਤੇ ਆਪਣਾ ਮਿਹਰ ਭਰਿਆ ਰੱਖੇ ਤੇ ਸਭ ਵਾਸਤੇ ਦਰਵਾਜ਼ੇ ਖੁੱਲ੍ਹੇ ਨੇ। ਔਰ ਅੱਜ ਮੈਂ ਇੱਕ ਪੈਗਾਮ ਵੀ ਦੇਣਾ ਚਾਹਾਂਗਾ ਇਹਨਾਂ ਵੀਰਾਂ ਰਾਹੀਂ ਇਸ ਚੈਨਲ ਰਾਹੀਂ ਕਿ ਅਗਰ ਆਪ ਜੀ ਪਾਕਿਸਤਾਨ ਆਉਣਾ ਚਾਹੁੰਦੇ ਹੋ ਤਾਂ ਬਿਲਕੁਲ ਘਬਰਾਓ ਨਹੀਂ। ਇਹ ਵੀਰ ਆਏ ਨੇ, ਇਹਨਾਂ ਕੋਲ ਤੁਸੀਂ ਪੁੱਛ ਲੈਣਾ ਕਿ ਪਾਕਿਸਤਾਨ 'ਚ ਕਿੰਨਾ ਪਿਆਰ ਇਹਨਾਂ ਨੂੰ ਮਿਲੇਗਾ ਔਰ ਮਜ਼ੀਦ ਇਹ ਯਾਦ ਕਰਕੇ ਜਾਣ ਕੇ ਇਹਨਾਂ ਦੇ ਅਗਰ ਫੈਸਲਾ ਹੈਗਾ 10 ਦਿਨਾਂ ਦਾ ਤਾਂ ਹੋ ਸਕਦਾ ਕਿ 15 ਦਿਨਾਂ ਦਾ ਹੋ ਜਾਏ ਕਿ 2 4 5 ਦਿਨਾਂ 'ਚ ਹੋਰ ਰੁਕ ਜਾਈਏ। ਬੇਸ਼ੱਕ ਮੇਰਾ ਘਰ ਹੈਗਾ, ਮੈਂ ਪਾਕਿਸਤਾਨੀ ਹਾਂ, ਮੇਰੇ ਘਰ ਦੇ ਵਿੱਚ ਮੇਰੇ ਨਾਲ ਬਹੁਤ ਸਾਰੇ ਲੋਕਾਂ ਦਾ ਵੈਰ ਹੋ ਸਕਦਾ ਹੈਗਾ, ਪਰ ਇੱਕ ਘਰ ਦੇ ਵਿੱਚ ਵੀ 5 ਭਰਾ ਵੀ ਜਿਹੜੇ ਨੇ ਉਹ ਇੱਕ ਜੈਸੇ ਨਹੀਂ ਹੁੰਦੇ। ਘਰ ਦੇ ਵਿੱਚ ਵੀ ਕੋਈ ਨਾ ਕੋਈ ਇੱਕ ਦੂਜੇ ਦਾ ਵੈਰੀ ਹੁੰਦਾ ਹੈਗਾ, ਮੁਲਕ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦੇ ਨੇ। ਲੇਕਿਨ ਪਾਕਿਸਤਾਨ 'ਚ ਰਹਿੰਦੇ ਹੋਏ ਬਹੁਤ ਅਸੀਂ ਅੱਛਾ ਮਹਿਸੂਸ ਕਰਦੇ ਹਾਂ ਔਰ ਤੁਸੀਂ ਵੀ ਆਣ ਕੇ ਬਹੁਤ ਅੱਛਾ ਮਹਿਸੂਸ ਕਰੋਗੇ। ਕਿਸੇ ਮੀਡੀਆ ਦੇ ਉੱਤੇ ਨਾ ਜਾਓ, ਮੀਡੀਆ ਸਭ ਪਾਕਿਸਤਾਨ ਦੇ ਖਿਲਾਫ ਪ੍ਰੋਪੇਗੈਂਡੇ ਕਰਦੇ ਨੇ ਔਰ ਉਹ ਸਭ ਜਿਹੜੇ ਨੇ ਝੂਠ ਬੋਲਦੇ ਨੇ। ਸਭ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸਭ 'ਤੇ ਆਪਣਾ ਮਿਹਰ ਭਰਿਆ ਕਰਕੇ ਸਭ ਨੂੰ ਗੁਰੂ ਘਰ ਦੇ ਦਰਸ਼ਨ ਦੀਦਾਰੇ ਬਖਸ਼ੇ। ਆਪ ਜੀ ਆਓਗੇ, ਆਪ ਜੀ ਦੇ ਕਰਕੇ ਹੋਰ ਗੁਰਦੁਆਰੇ ਵੀ ਖੁੱਲ੍ਹਣਗੇ ਔਰ ਆਪ ਜੀ ਕਰਕੇ ਹੋਰ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੀ ਹੋਏਗੀ। ਤੇ ਘਰ ਬੈਠੋ ਨਾ, ਪਾਕਿਸਤਾਨ ਜ਼ਰੂਰ ਆਓ ਔਰ ਆਪਣੇ ਗੁਰਤਾਵਾਂ ਦੇ ਦਰਸ਼ਨ ਦੀਦਾਰੇ ਕਰਕੇ ਗੁਰਦੁਆਰਿਆਂ ਦੀ ਸੇਵਾਵਾਂ 'ਚ ਹਿੱਸਾ ਲਓ ਜੀ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।